ਇਸ ਗੱਲ ਦਾ ਤੁਹਾਨੂੰ ਚੰਗੀ ਤਰ੍ਹਾਂ ਅੰਦਾਜ਼ਾ ਹੋਵੇਗਾ ਕਿ ਜਿਸ ਮੁਲਕ ਦੀ ਕਰੰਸੀ ਤਗੜੀ ਹੋਵੇਗੀ ਉਸ ਮੁਲਕ ਦੀ ਇਕਨੋਮੀ ਵੀ ਦੂਜੇ ਮੁਲਕਾਂ ਨਾਲੋਂ ਤਗੜੀ ਹੋਵੇਗੀ। ਦੁਨੀਆ ਦੇ ਵਿੱਚ ਕਈ ਮੁਲਕ ਨੇ ਤੇ ਆਮ ਤੌਰ ਤੇ ਇਹਨਾਂ ਦੀ ਕਰੰਸੀ ਦੇ ਨਾਮ ਵੀ ਵੱਖੋ-ਵੱਖ ਨੇ। ਅੱਜ ਅਸੀਂ ਤੁਹਾਨੂੰ ਮੁxtਲਿਫ ਮੁਲਕਾਂ ਦੇ ਵਿੱਚ ਇਸਤੇਮਾਲ ਹੋਣ ਵਾਲੀ ਕਰੰਸੀ ਤੇ ਉਹਨਾਂ ਦੇ ਪਿਛੋਕੜ ਬਾਰੇ ਦੱਸਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪਾਕਿਸਤਾਨ, ਇੰਡੀਆ ਤੇ ਇੰਡੋਨੇਸ਼ੀਆ ਵਿੱਚ ਵਰਤਨ ਜਾਵਣ ਵਾਲੀ ਕਰੰਸੀ ਰੁਪਈਏ ਦੇ ਬਾਰੇ 'ਚ। ਇਹਨਾਂ ਤਿੰਨਾਂ ਮੁਲਕਾਂ ਯਾਨੀ ਪਾਕਿਸਤਾਨ, ਇੰਡੀਆ ਤੇ ਇੰਡੋਨੇਸ਼ੀਆ ਦੀ ਕਰੰਸੀ ਰੁਪਈਆ ਹੈ। ਆਖਿਆ ਜਾਂਦਾ ਹੈ ਕਿ ਰੁਪਈਆ ਸੰਸਕ੍ਰਿਤ ਜ਼ਬਾਨ ਦਾ ਲਫ਼ਜ਼ ਹੈ ਜਿਹੜਾ ਕਿ ਵੰਡ ਤੋਂ ਬਹੁਤ ਪਹਿਲੇ ਦਾ ਇਸਤੇਮਾਲ ਹੋ ਰਿਹਾ ਹੈ। ਜੇ ਅਸੀਂ ਗੱਲ ਕਰੀਏ ਦੁਨੀਆ ਦੀ ਤੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਕਰੰਸੀ ਡਾਲਰ ਹੈ ਜੋ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਸਿੰਗਾਪੁਰ ਤੇ ਦੁਨੀਆ ਦੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਇਸਤੇਮਾਲ ਹੋ ਰਿਹਾ ਹੈ। ਡਾਲਰ ਜਰਮਨ ਜ਼ਬਾਨ ਦਾ ਲਫ਼ਜ਼ ਹੈ। ਇਹ ਲਫ਼ਜ਼ ਹਾਉਖਮ ਵੈਲੀ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿੱਥੋਂ ਚਾਂਦੀ ਨਿਕਲਦੀ ਸੀ ਤੇ ਇਹਦੇ ਨਾਲ ਸਿੱਕੇ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ ਜੋਸਿਮ ਥੈਲਰ ਆਖਿਆ ਜਾਂਦਾ ਸੀ। ਇਹ ਸਿੱਕੇ ਵੇਲੇ ਦੇ ਨਾਲ-ਨਾਲ ਬਦਲ ਕੇ ਪਹਿਲੇ ਥੈਲਰ ਤੇ ਫਿਰ ਡਾਲਰ ਹੋ ਗਏ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਰਬ ਮੁਲਕਾਂ ਦੇ ਵਿੱਚ ਵਰਤੀ ਜਾਵਣ ਵਾਲੀ ਕਰੰਸੀ ਬਾਰੇ। ਸਾਊਦੀ ਅਰਬ, ਯਮਨ, ਕਤਰ, ਈਰਾਨ, ਅਮਾਨ ਦੀ ਕਰੰਸੀ ਨੂੰ ਰਿਆਲ ਆਖਿਆ ਜਾਂਦਾ ਹੈ। ਇਹ ਲਾਤੀਨੀ ਜ਼ਬਾਨ ਦਾ ਲਫ਼ਜ਼ ਹੈ ਜਿਹੜਾ ਕਿ ਰਿਫਾਲਸ ਤੋਂ ਨਿਕਲਿਆ ਹੈ। ਰਿਫਾਲਸ ਦਾ ਮਤਲਬ ਸ਼ਾਹੀ ਹੈ ਯਾਨੀ ਬਾਦਸ਼ਾਹਾਂ ਦਾ। ਇਸੇ ਲਈ ਇਹਨਾਂ ਮੁਲਕਾਂ ਦੇ ਵਿੱਚ ਵਰਤੀ ਜਾਵਣ ਵਾਲੀ ਕਰੰਸੀ ਨੂੰ ਰਿਫਾਲਸ ਦੀ ਵਿਗੜੀ ਹੋਈ ਸ਼ਕਲ ਰਿਆਲ ਦਾ ਨਾਂ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇੱਕ ਹੋਰ ਕਰੰਸੀ ਬਾਰੇ ਯਾਨੀ ਕਿ ਪੌਂਡ। ਪੌਂਡ ਵੀ ਬਹੁਤ ਸਾਰੇ ਮੁਲਕਾਂ ਦੀ ਕਰੰਸੀ ਹੈ। ਬਰਤਾਨੀਆ, ਮਿਸਰ, ਲੈਬਨਾਨ, ਸੁਡਾਨ ਤੇ ਸ਼ਾਮ ਦੇ ਵਿੱਚ ਪੌਂਡ ਕਰੰਸੀ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਹ ਲਾਤੀਨੀ ਲਫ਼ਜ਼ ਪੌਂਡਸ ਤੋਂ ਨਿਕਲਿਆ ਹੈ ਜਿਸ ਤੇ ਮੈਨੀ ਵਜ਼ਨ ਦੇ ਨੇ। ਪੁਰਾਣੇ ਵੇਲਿਆਂ ਵਿੱਚ ਪੌਂਡ ਸੋਨੇ ਦੇ ਸਿੱਕਿਆਂ ਲਈ ਵਰਤਿਆ ਜਾਂਦਾ ਸੀ ਪਰ ਕਰੰਸੀ ਨੋਟਾਂ ਦੇ ਮਾਰਕੀਟ ਵਿੱਚ ਆਉਣ ਤੋਂ ਬਾਅਦ ਵੀ ਇਸ ਨੂੰ ਪੌਂਡ ਹੀ ਆਖਿਆ ਜਾਂਦਾ ਰਿਹਾ। ਦੁਨੀਆ ਦੀ ਇੱਕ ਹੋਰ ਕਰੰਸੀ ਵੀ ਹੈ ਜਿਹਨੂੰ ਅਸੀਂ ਦਿਨਾਰ ਆਖਦੇ ਹਾਂ। ਕਦੀਮ ਰੂਮ ਵਿੱਚ ਦਿਨਾਰ ਦਾ ਇਸਤੇਮਾਲ ਸਾਨੂੰ ਸਭ ਤੋਂ ਪਹਿਲਾਂ ਨਜ਼ਰ ਆਉਂਦਾ ਹੈ। ਇਹ ਚਾਂਦੀ ਦੇ ਬਣੇ ਹੋਏ ਸਿੱਕਿਆਂ ਦਾ ਨਾਂ ਸੀ ਜਿਹੜਾ ਹੁਣ ਕਈ ਮੁਲਕਾਂ ਦੀ ਕਰੰਸੀ ਬਣ ਚੁੱਕਿਆ ਹੈ। ਇਹਨਾਂ ਮੁਲਕਾਂ ਵਿੱਚ ਕੁਵੈਤ, ਸਰਬੀਆ, ਉਰਦਨ ਤੇ ਅਲਜੈਰ ਵਗੈਰਾ ਸ਼ਾਮਲ ਨੇ। ਤੁਹਾਨੂੰ ਇਹ ਗੱਲ ਵੀ ਦੱਸਦੇ ਚੱਲੀਏ ਕਿ ਦਿਨਾਰ ਲਾਤੀਨੀ ਜ਼ਬਾਨ ਦਾ ਲਫ਼ਜ਼ ਹੈ ਜਿਹੜਾ ਕਿ ਦਿਨਾਰਸ ਤੋਂ ਨਿਕਲਿਆ ਹੈ। ਇਸੇ ਤਰ੍ਹਾਂ ਚੀਨ ਦੀ ਕਰੰਸੀ ਯੂਆਨ ਹੈ, ਕੋਰੀਆ ਦੀ ਕਰੰਸੀ ਵੋਵਨ ਹੈ ਤੇ ਜਾਪਾਨ ਦੀ ਕਰੰਸੀ ਨੂੰ ਯਨ ਆਖਿਆ ਜਾਂਦਾ ਹੈ। ਇਹਨਾਂ ਸਾਰੇ ਮੁਲਕਾਂ ਦੀ ਕਰੰਸੀ ਦਾ ਇੱਕ ਹੀ ਮਤਲਬ ਹੈ ਤੇ ਉਹ ਮਤਲਬ ਹੈ ਗੋਲ ਯਾਨੀ ਗੋਲ ਸਿੱਕਾ। ਇਹ ਕਰੰਸੀ ਇਹਨਾਂ ਮੁਲਕਾਂ ਦੇ ਵਿੱਚ ਬੋਲਣ ਦੇ ਥੋੜੇ ਜਿਹੇ ਫਰਕ ਦੇ ਨਾਲ ਵਰਤੀ ਜਾ ਰਹੀ ਹੈ। ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਰੋਨਾ ਬਾਰੇ। ਬੇਫਿਕਰ ਰਹੋ, ਇਹ ਉਹ ਕਰੋਨਾ ਨਹੀਂ ਜਿਸ ਦੇ ਕਾਰਨ ਮੌਤਾਂ ਹੋਈਆਂ ਤੇ ਦੁਨੀਆ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ, ਬਲਕਿ ਇਹ ਇੱਕ ਕਰੰਸੀ ਦਾ ਨਾਂ ਹੈ ਜਿਹੜੀ ਕਿ ਸ਼ਮਾਲੀ ਯੂਰਪ ਯਾਨੀ ਸਵੀਡਨ, ਡੈਨਮਾਰਕ, ਨਾਰਵੇ ਤੇ ਆਈਸਲੈਂਡ ਵਿੱਚ ਵਰਤੀ ਜਾ ਰਹੀ ਹੈ। ਕਰੋਨਾ ਲਾਤੀਨੀ ਜ਼ਬਾਨ ਦਾ ਲਫ਼ਜ਼ ਹੈ ਜਿਸ ਦੇ ਮਤਲਬ ਤਾਜ ਦੇ ਨੇ। ਇਹਨਾਂ ਕਰੰਸੀ ਦੇ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਕੌਮਾਂ ਆਪਣੀ ਕਰੰਸੀ ਦਾ ਨਾਂ ਆਪਣੀ ਸਕਾਫਤ ਤੇ ਕਲਚਰ ਮੁਤਾਬਕ ਰੱਖਦੀਆਂ ਨੇ ਜੋ ਕਿ ਉਹਨਾਂ ਤੇ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦੀ ਪਛਾਣ ਹੁੰਦੀ ਹੈ। ਐਸੀ ਕਰੰਸੀਆਂ ਬਾਰੇ ਥੋੜੀ ਜਿਹੀ ਜਾਣਕਾਰੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵੀ ਜ਼ਰੂਰ ਚੰਗੀ ਲੱਗੀ ਹੋਵੇਗੀ। ਵੀਡੀਓ ਬਾਰੇ ਆਪਣੀ ਰਾਏ ਕਮੈਂਟਸ ਦੇ ਵਿੱਚ ਜ਼ਰੂਰ ਦਿਆ ਕਰੋ।